वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਆਮ ਤੌਰ ਤੇ ਜਿਹੜੀ ਗੱਲ ਇਸ ਪਲੇਟਫਾਰਮ ਤੋਂ ਕੀਤੀ ਜਾਂਦੀ ਹੈ ਕਿ ਇਸ ਮੀਡੀਆ ਦੀ ਖਾਸ ਤੌਰ ਤੇ ਸਿੱਖ ਮੀਡੀਆ ਦੀ ਇੰਪੋਰਟੈਂਸ ਕੀ ਹੈਗੀ ਹੈ, ਕਿਉਂ ਸਿੱਖ ਕੌਮ ਨੂੰ ਆਪਣੇ ਮੀਡੀਆ ਦੀ ਲੋੜ ਹੈ, ਇਹਦੇ ਤੇ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਅੱਜ ਇਹ ਦਿਨ ਹੈਗਾ ਆ ਜਦੋਂ ਅੱਜ ਤੋਂ 22 ਸਾਲ ਪਹਿਲਾਂ, ਜਾਂ ਜੇ ਅਸੀਂ ਆਮ ਤੌਰ ਤੇ ਦੇਖਣਾ ਹੋਵੇ ਤਾਂ ਪਹਿਲਾਂ ਰੇਡੀਓ ਸਟੇਸ਼ਨਸ ਦੀ ਜਿਹੜੀ ਸ਼ੁਰੂਆਤ ਹੈਗੀ ਹੈ ਸਿੱਖ ਹਲਕਿਆਂ ਦੇ ਵਿੱਚ ਹੋਈ ਸੀ, ਉਹ ਇੱਥੇ ਅਮਰੀਕਾ ਦੇ ਵਿੱਚ ਹੋਣ ਜਾਂ ਕੈਨੇਡਾ ਦੇ ਵਿੱਚੋਂ ਟੋਰਾਂਟੋ ਜਾਂ ਇੱਧਰ ਸਰੀ ਸਾਈਡ ਤੋਂ ਹੋਣ, ਤਾਂ ਅੱਜ ਦੀ ਆਵਾਜ਼ ਜਿਹੜਾ ਪ੍ਰੋਗਰਾਮ ਹੈਗਾ, ਅੱਜ ਦੀ ਆਵਾਜ਼ ਰੇਡੀਓ ਦੀ ਸ਼ੁਰੂਆਤ ਟੋਰਾਂਟੋ ਦੇ ਵਿੱਚੋਂ ਹੋਈ ਸੀ। ਉਹਨੂੰ 22 ਸਾਲ ਪੂਰੇ ਹੋ ਚੁੱਕੇ ਆ। ਸੋ ਉਹਨਾਂ ਦੇ ਜਿਹੜੇ ਮੇਨ ਕਰਤਾ ਧਰਤਾ ਹੈਗੇ ਆ ਉਸ ਰੇਡੀਓ ਨੂੰ ਰਨ ਕਰਦੇ ਆ, ਚਲਾਉਂਦੇ ਆ, ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, अपने अमरवीर सिंह जी ते TV84 ਦੇ ਦਰਸ਼ਕ ਜਿੱਥੇ ਵੀ ਦੂਰ ਦਰਾਡੇ ਟੀਵੀ ਤੇ ਜਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਦੇਖ ਰਹੇ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੇਵ ਸਿੰਘ ਜੀ, ਸ਼ੁਰੂਆਤੀ ਦੌਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਇੱਕ ਪੰਥਕ ਸਟੈਂਡ ਨੂੰ ਮੁੱਖ ਰੱਖਦਿਆਂ ਜਿਹੜਾ ਤੁਸੀਂ ਇਹ ਪਲੇਟਫਾਰਮ ਸ਼ੁਰੂ ਕੀਤਾ ਸੀ, ਅੱਜ ਦੀ ਆਵਾਜ਼, ਉਹਨੂੰ 22 ਸਾਲ ਕੰਪਲੀਟ ਹੋ ਚੁੱਕੇ ਆ ਤੇ ਇਹਦੇ ਤੇ ਮੁਬਾਰਕਬਾਦ ਦਿੰਦਿਆਂ ਜਿੱਥੇ ਮੈਂ ਤੁਹਾਡਾ 22 ਸਾਲਾਂ ਦਾ ਜਿਹੜਾ ਸਫ਼ਰ ਹੈਗਾ ਉਹਦੇ ਬਾਰੇ ਵੀ ਜਾਣਨਾ ਚਾਹੂੰਗਾ, ਕਿਉਂਕਿ ਅੱਜ ਦਾ ਜਿਹੜਾ ਮੇਨ ਟੌਪਿਕ ਰੱਖਿਆ ਹੋਇਆ ਇਸ ਗੱਲਬਾਤ ਦਾ ਉਹ ਪੰਥਕ ਮੀਡੀਆ ਦੀ, ਸਿੱਖ ਮੀਡੀਆ ਦੀ ਇੰਪੋਰਟੈਂਸ, ਉਹਦੀ ਮਹੱਤਤਾ ਕੀ ਹੈਗੀ ਹੈ, ਕਿਉਂ ਲੋੜ ਹੈ ਸਾਨੂੰ, ਤੇ ਜੇ ਤੁਸੀਂ ਆਪਣੇ ਜਿਹੜਾ ਸਫ਼ਰ ਹੈਗਾ ਉਸ ਨੂੰ ਬਿਆਨ ਕਰ ਸਕੋ, ਦੱਸ ਸਕੋ ਸਾਨੂੰ, ਤਾਂ ਉਹਦੇ ਵਿੱਚੋਂ ਅਸੀਂ ਗੱਲਬਾਤ ਜਿਹੜੀ ਹੈਗੀ ਹੈ ਅੱਗੇ ਤੋਰੀਏ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਪੰਥਕ ਮੀਡੀਆ ਦੀ ਜਿਹੜੀ ਲੋੜ ਹੈ ਤੇ ਇਹ ਬਹੁਤ ਜ਼ਰੂਰੀ ਸੀ, ਅੱਜ ਵੀ ਹੈ ਤੇ ਅੱਜ ਹੋਰ ਵੀ ਵੱਧ ਗਈ ਹੈ, ਕਿਉਂਕਿ ਜਦੋਂ ਅਸੀਂ 1996 ਵਿੱਚ ਅੱਜ ਦੀ ਆਵਾਜ਼ ਇੱਕ ਦਿਨ ਵਾਸਤੇ ਇੱਥੇ 1320 AM ਤੇ CJMR 3020 AM ਜਿਹੜਾ ਕਿ AM ਸਟੇਸ਼ਨ ਉੱਥੇ ਸ਼ੁਰੂ ਕੀਤਾ ਸੀ, ਤੇ ਉਦੋਂ ਬਹੁਤ ਘੱਟ ਰੇਡੀਓ ਆਉਂਦੇ ਸੀਗੇ ਤੇ ਅੜੀਕਾ ਪੰਜਾਬ ਸਾਡੇ ਚੱਲਦਾ ਸੀ, ਉਹ ਵੀ ਪੰਥਕ ਲੈਵਲ ਤੇ ਚੱਲਦਾ ਹੁੰਦਾ ਸੀ ਜੀ। ਤੇ ਫਿਰ ਹੁਣ ਦੇਖਿਆ ਜਾਵੇ ਤੇ ਹੁਣ ਰੇਡੀਓ ਵੀ ਬਹੁਤ ਨੇ, ਅਖਬਾਰਾਂ ਵੀ ਬਹੁਤ ਨੇ, ਟੈਲੀਵਿਜ਼ਨ ਵੀ ਬਹੁਤ ਨੇ, ਹਾਂਜੀ, ਪਰ ਸੋਸ਼ਲ ਮੀਡੀਆ ਦੇ ਵਿੱਚ ਹੋ ਗਿਆ। ਪਰ ਅੱਜ ਵੀ ਜਿਹੜਾ ਰੇਡੀਓ ਆ, ਆਪਾਂ ਕੋਈ ਵੀ ਰੇਡੀਓ ਦੀ ਉਨੀ ਕਰ ਲਓ ਅਹਿਮੀਅਤ ਆ, ਇੰਪੋਰਟੈਂਸ, ਜਿੰਨੀ ਅੱਜ ਤੋਂ 20 ਸਾਲ ਪਹਿਲਾਂ ਸੀ ਜਾਂ ਅੱਜ ਤੋਂ ਕਹਿ ਲਓ ਵੀ 30 ਸਾਲ ਪਹਿਲਾਂ ਸੀ। ਕੋਈ ਸਮਾਂ ਸੀ ਪਹਿਲਾਂ ਅਖਬਾਰਾਂ ਹੁੰਦੀਆਂ ਸੀ, ਫਿਰ ਰੇਡੀਓ ਆਏ, ਕੋਈ ਆਪਾਂ ਕਹਿ ਸਕਦੇ ਵੀ 70-80 ਸਾਲ ਪਹਿਲਾਂ ਟੈਲੀਵਿਜ਼ਨ ਹੋਂਦ ਵਿੱਚ ਆਉਂਦਾ ਜੀ, ਫਿਰ ਬਾਅਦ ਚ ਇੰਟਰਨੈਟ ਆ ਜਾਂਦਾ, ਫਿਰ ਹੁਣ ਸੋਸ਼ਲ ਮੀਡੀਆ ਕਾਫੀ ਆ ਰਿਹਾ ਹੈਗਾ। ਪਰ ਜਦੋਂ ਅਸੀਂ ਪੰਥਕ ਹਲਕਿਆਂ ਦੀ ਗੱਲ ਕਰ, ਜਦੋਂ ਅਸੀਂ ਆਪਣੀ ਗੱਲ ਕਰਨੀ ਹੁੰਦੀ ਆ, ਕਹਿਣੀ ਹੁੰਦੀ ਆ, ਫਿਰ ਜਿਹੜੀ ਗੱਲ ਜੋ ਸਾਡੇ ਨਾਲ ਵਧੀਕੀਆਂ ਹੋਈਆਂ, ਸਾਡੇ ਨਾਲ ਜ਼ੁਲਮ ਹੋਏ, ਅੱਜ ਵੀ ਹੋ ਰਹੇ ਨੇ, ਜੋ 1984 ਤੋਂ ਬਾਅਦ ਹੋਏ, ਜੋ ਉਸ ਤੋਂ ਪਹਿਲਾਂ ਦੀ ਗੱਲਬਾਤ ਹੋਈ, ਕਿਉਂਕਿ ਬਹੁਤਾ ਮੀਡੀਆ ਉਹ ਬਹੁਤਾਤ ਵਿੱਚ ਸਰਕਾਰਾਂ ਦੇ, ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਸਿੱਖ ਪੰਥ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਜਾਂ ਸਿੱਖਾਂ ਨਾਲ ਹੋਈਆਂ ਵਧੀਕੀਆਂ ਦੀ ਗੱਲ ਕਰਦੇ ਹਾਂ, ਤਾਂ ਬਹੁਤ ਸਾਰਾ ਮੀਡੀਆਕਾਰ ਜਿਹੜੇ ਨੇ ਉਹ ਇਹ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ, ਕਿਉਂਕਿ ਸਰਕਾਰੀ ਦਰਬਾਰੇ ਉਹਨਾਂ ਦਾ ਜਿਹੜਾ ਇੱਥੇ ਦੀਆਂ ਕਹਿ ਲਓ ਕੌਂਸਲਰ ਜਨਰਲ ਨੇ ਜਾਂ ਐਮਬੈਸੀਜ਼ ਨੇ ਜਾਂ ਸਰਕਾਰ ਦਾ ਦਬਾਅ ਹੀ ਇੰਨਾ ਕੁ ਹੁੰਦਾ ਕਿ ਕਈ ਵਾਰੀ ਉਹ ਗੱਲ ਕਰਨ ਨੂੰ ਤਿਆਰ ਨਹੀਂ। ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਸਾਨੂੰ ਉਹ ਬੰਦੇ ਦਾ ਵੀਜ਼ਾ ਰੋਕਦੇ ਹਨ ਜੀ। ਸੋ ਵੀਜ਼ੇ ਵਾਲੇ ਚੱਕਰ ਤੋਂ ਉੱਪਰ ਉੱਠ ਕੇ ਸਾਨੂੰ ਪਹਿਲਾਂ ਗੱਲ ਦੀ ਸ਼ੁਰੂਆਤ ਹੁੰਦੀ ਹੈ, ਇੱਕ ਤਾਂ ਇਸ਼ੂ ਹੈਗਾ। ਦੂਜਾ ਇਹ ਸੀ ਕਿ ਆਖਿਰਕਾਰ ਸਾਡੇ ਲਈ ਵੀ ਚੈਲੰਜ ਹੁੰਦਾ ਸੀ ਤੇ ਅੱਜ ਵੀ ਹੈ, ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਤਾਂ ਉੱਥੇ ਸਰਕਾਰਾਂ ਦਾ ਦਬਦਬਾ ਜ਼ਿਆਦਾ ਹੈ, ਪਰ ਜੇ ਅਸੀਂ ਜਿਹੜੇ ਉੱਥੇ ਗੱਲ ਕਰਦੇ, ਉੱਥੇ ਵੀ ਮੀਡੀਆ ਥੋੜ੍ਹਾ ਬਹੁਤਾ ਚੱਲਦਾ ਹੀ ਆ, ਸਿੱਖਾਂ ਦੇ ਹੱਕ ਵਿੱਚ ਬੜੀ ਗੱਲ ਕਰਦੇ ਆ, ਅਖਬਾਰਾਂ ਵੀ ਹੈਗੇ, ਕੁਝ ਰੇਡੀਓ ਵੀ ਹੋਣਗੇ, ਪਹਿਲਦਾਰ ਅਖਬਾਰ ਆ, ਸਿੱਖ ਸਿਆਸਤ ਹੈਗਾ ਜੀ। ਤੇ ਜੇ ਆਪਾਂ ਇੱਥੇ ਦੀ ਗੱਲ ਦੇਖੀਏ ਤਾਂ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਜੇ ਅਸੀਂ ਇੱਥੇ ਰੇਡੀਓ ਇੰਡੀਅਨ ਆਕੂਪਾਈਡ ਪੰਜਾਬ ਤੋਂ ਬਾਹਰ
ਕੈਨੇਡਾ ਦੀ ਧਰਤੀ ਤੇ ਬੈਠ ਕੇ ਚਲਾ ਨਹੀਂ ਸਕਦੇ ਤਾਂ ਅਸੀਂ ਬਹੁਤ ਵੱਡੀ ਗੱਲ ਖਾਲਸਾ ਦੀ ਕਿਵੇਂ ਕਰਾਂਗੇ। ਮੇਰੇ ਮਨ 'ਚ ਵੀ ਗੱਲ ਹੁੰਦੀ ਸੀ ਜੀ। ਸੋ ਆਫਕੋਰਸ ਅੱਜ ਵੀ ਜਿਹੜਾ ਰੇਡੀਓ ਹੈ ਉਹ ਸਕਸੈਸਫੁਲ ਚੱਲ ਰਿਹਾ ਤੇ ਇਸ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਤੇ ਨਾਲ ਜਿਹੜੇ ਸਾਡੇ ਸਪਾਂਸਰ ਨੇ। ਇਹ ਸਾਡਾ ਕਮਰਸ਼ੀਅਲ ਟਾਈਪ ਰੇਡੀਓ ਹੈ ਜੀ। ਇਹ ਕੋਈ ਆਪਾਂ ਡੋਨੇਸ਼ਨ ਇਕੱਠਾ ਕਰਕੇ ਨਹੀਂ ਚਲਾਉਂਦੇ ਜਾਂ ਇਹ ਕਹਿ ਲਓ ਕਿ ਜਿਸ ਤਰ੍ਹਾਂ ਆਮ ਰੇਡੀਓ ਚੱਲਦੇ ਨੇ। ਸਾਡੇ 4-5 ਰੇਡੀਓ ਸਟੇਸ਼ਨ ਚੱਲਦੇ ਨੇ ਲਗਾਤਾਰ ਤੇ ਉੱਥੇ ਘੰਟੇ 2-2 ਘੰਟੇ ਦੇ ਪ੍ਰੋਗਰਾਮ ਪ੍ਰੋਡਿਊਸਰ ਕਰਦੇ ਨੇ ਕਿਉਂਕਿ ਹਰ ਸ਼ਹਿਰ ਦੇ ਵਿੱਚ ਹਰ ਦੇਸ਼ ਦੇ ਵਿੱਚ ਵੱਖੋ ਵੱਖਰੇ ਮਾਡਲ ਵੱਖੋ ਵੱਖਰਾ ਟਾਈਪ ਜਾਂ ਸਿਚੁਏਸ਼ਨ ਹੁੰਦੀ ਹੈ ਜੀ। ਇੱਥੇ ਜਿਹੜੇ 4-5 ਰੇਡੀਓ ਸਟੇਸ਼ਨ ਇਸ ਸਮੇਂ ਚੱਲਦੇ ਨੇ। ਕੋਈ ਸਮਾਂ ਸੀ 2-3 ਸਟੇਸ਼ਨ ਚੱਲਦੇ ਹੁੰਦੇ ਸੀ, ਥੋੜੇ ਪ੍ਰੋਗਰਾਮ ਆਉਂਦੇ ਸੀ, ਪਰ ਅੱਜ ਲਗਾਤਾਰ ਚੱਲਦੇ ਨੇ। 35-40 ਸਾਡੇ ਇੱਥੇ ਅਖਬਾਰਾਂ ਨਿਕਲਦੀਆਂ ਟੋਰਾਂਟੋ 'ਚ ਤੇ ਬਾਕੀ ਜਿਹੜੇ ਟੈਲੀਵਿਜ਼ਨ ਨੇ ਉਹ ਤਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਸੋ ਮੈਨੀ ਟੈਲੀਵਿਜ਼ਨ ਆਲ ਓਵਰ ਕਿਉਂਕਿ IPTV ਬਾਕਸ ਤੇ ਚੱਲਦੇ ਨੇ। ਪਰ ਬਹੁਤਿਆਂ ਦੇ ਵਿੱਚੋਂ ਬੇਸ਼ੱਕ IPTV ਬਾਕਸ ਚੱਲਦੇ ਨੇ, ਬੇਸ਼ੱਕ ਅਖਬਾਰਾਂ ਵਾਲੇ ਨੇ, ਉਹਨਾਂ ਦੀ ਜਿਹੜੀ ਬਹੁਤ ਗਿਣਤੀ ਆ, ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਸਿੱਖਾਂ ਦੇ ਖਿਲਾਫ ਨੇ, ਬਹੁਤੇ ਸਿੱਖਾਂ ਦੇ ਖਿਲਾਫ ਨਹੀਂ ਹੈਗੇ ਕੋਈ, ਪਰ ਉਹ ਜਦੋਂ ਸਿੱਖਾਂ ਦਾ ਮੁੱਦਾ ਆਉਂਦਾ ਕਿਉਂਕਿ ਉਹ ਫਿਰ ਸਿੱਖਾਂ ਦੇ ਹੱਕ ਦੀ ਗੱਲ ਬਹੁਤ ਘੱਟ ਕਰਦੇ ਨੇ ਕਿਉਂਕਿ ਜਿਹੜਾ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਉਹ ਫਿਰ ਇੰਡੀਆ ਦਾ ਜਿਹੜਾ ਸਿਸਟਮ ਆ ਉਹ ਇਸ ਤਰ੍ਹਾਂ ਉਹਨਾਂ ਨੂੰ ਲੇਬਲ ਕਰਦਾ ਕਿ ਤੁਸੀਂ ਐਂਟੀ ਇੰਡੀਅਨ ਹੋ। ਹਾਂਜੀ, ਤੁਸੀਂ ਅੱਤਵਾਦੀਆਂ ਦੀ ਮਦਦ ਕਰਦੇ ਹੋ, ਤੁਸੀਂ ਇਹੋ ਜਿਹੀ ਗੱਲਬਾਤ ਕਰਦੇ ਹੋ। ਆਪਾਂ ਇਹਦੇ ਤੇ ਗੱਲਬਾਤ ਕਰਦੇ ਹਾਂ ਬਾਅਦ ਜਿਸ ਤਰ੍ਹਾਂ ਹੁਣ ਆਮ ਸਿੱਖ ਗੱਲ ਕਰਦੇ ਨੇ। ਹੁਣ ਨਨਕਾਣਾ ਸਾਹਿਬ ਦੇ ਆਪਾਂ ਲਾਂਘੇ ਦੀ ਗੱਲ ਕਰ ਲਈਏ, ਉਹ ਵੀ ISI ਦਾ ਏਜੰਟ ਬਣ ਜਾਂਦਾ। ਜੇ ਬਰਗਾੜੀ ਜੀ ਗੁਰੂ ਗ੍ਰੰਥ ਸਾਹਿਬ ਦੇ ਲਈ ਮੋਰਚਾ ਲੱਗਾ ਉਹ ਵੀ ISI ਦਾ ਏਜੰਟ ਬਣ ਜਾਂਦਾ। ਸੋ ਇੱਥੇ ਤੱਕ ਮੀਡੀਆ ਨੇ ਜਿਹੜਾ ਨਿਗਾਰ ਆ ਗਿਆ, ਹੁਣ ਤਾਂ ਜਿਹੜਾ ਇਹ ਨਿਗਾਰ ਆ ਹੋਰ ਵੀ ਵੱਧਦਾ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜੀ ਆਪਣਾ ਅਸੀਂ ਅੱਜ ਦੀ ਆਵਾਜ਼ ਦੇ ਉੱਤੇ ਮੈਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਪਿਛਲੇ 22 ਸਾਲਾਂ ਤੋਂ ਲਗਾਤਾਰ ਹੀ ਅੱਜ ਦੀ ਆਵਾਜ਼ ਦੇ ਸਰੋਤਿਆਂ ਦੇ ਨਾਲ ਹਰ ਬੁੱਧਵਾਰ ਨੂੰ ਸਾਂਝ ਪਾਉਂਦੇ ਨੇ, ਜਿੱਥੇ TV 84 ਦੇ ਪ੍ਰੋਗਰਾਮ ਸੱਚੋ ਸੱਚ ਵਿੱਚ 8:45 ਤੋਂ ਲੈ ਕੇ 9 ਵਜੇ ਤੱਕ ਸਾਂਝ ਪਾਉਂਦੇ ਨੇ। ਸੋ ਡਾਕਟਰ ਸਾਹਿਬ ਦਾ ਵੀ ਅਸੀਂ ਧੰਨਵਾਦ ਵੀ ਕਰਦੇ ਹਾਂ ਨਾਲ ਕਿਉਂਕਿ ਇਹ ਵੀ ਅਸੀਂ ਵੀ ਆਪਾਂ ਇੱਕ ਸਾਰੀ ਟੀਮ ਦਾ ਹਿੱਸਾ ਹੀ ਹਾਂ ਕਿ ਮੀਡੀਆ, ਹਾਂਜੀ, ਜੋ ਕੁਝ ਅਸੀਂ ਦੇਖਦੇ ਹਾਂ, ਜੋ ਕੁਝ ਅਸੀਂ ਸੁਣਦੇ ਹਾਂ, ਉਹਦਾ ਪ੍ਰਭਾਵ ਪੈਂਦਾ ਜੇ ਅਸੀਂ ਸਹੀ ਜਾਣਕਾਰੀ ਦੇਵਾਂਗੇ ਮੀਡੀਆ ਦੇ ਉੱਤੇ। ਜਿਵੇਂ 1998 ਦੇ ਵਿੱਚ ਜਦੋਂ ਨਿਊਕਲੀਅਰ ਟੈਸਟ ਹੁੰਦਾ, ਡਾਕਟਰ ਸਾਹਿਬ ਉਹਨਾਂ ਨੇ ਇੱਕ ਆਰਟੀਕਲ ਜਿਹੜਾ ਐਡੀਟੋਰੀਅਲ ਦੇ ਰੂਪ ਦੇ ਵਿੱਚ ਚੜ੍ਹਦੀ ਕਲਾ ਅਖਬਾਰ 'ਚ ਲਿਖਿਆ ਸੀ, ਉਹ ਆਪਾਂ ਅੱਜ ਦੀ ਵਾਰ ਵੀ ਸਾਂਝਾ ਕੀਤਾ, ਉਸ ਤੋਂ ਬਾਅਦ ਨਿਊਯਾਰਕ ਟਾਈਮ ਨੇ ਵੀ ਸਾਂਝਾ ਕੀਤਾ। ਹਾਂਜੀ, ਸੋ ਜਿਸ ਤਰ੍ਹਾਂ ਚਿੱਟੀ ਸਿੰਘਪੁਰਾ 'ਚ ਹੋਇਆ ਸੀ, ਕਿਉਂਕਿ ਘੱਟੋ ਘੱਟ ਅਸੀਂ ਹਾਂ ਠੀਕ ਆ, ਆਪਾਂ ਮੰਨਦੇ ਹਾਂ ਕਿ ਇੰਡੀਆ ਦੇ ਸਿਸਟਮ ਦੇ ਕੋਲ, ਏਜੰਸੀਆਂ ਦੇ ਕੋਲ ਬੜੇ ਸੋਰਸਿਸ ਨੇ ਜਿਨ੍ਹਾਂ ਦੇ ਕੋਲ ਰਾਜ ਹੁੰਦਾ, ਰਾਜ ਸ਼ਕਤੀ ਹੁੰਦੀ ਆ। ਤੁਸੀਂ ਦੇਖ ਲਓ ਵੀ ਜੇ ਤੁਸੀਂ, ਉਹ ਤਾਂ ਵੱਖਰੀ ਗੱਲ ਹੈ ਵੀ ਜਿਹੜੀ ਪਾਰਟੀ ਦਾ ਰਾਜ ਹੁੰਦਾ ਇੱਕ ਦੇਸ਼ ਦੇ ਵਿੱਚ, ਲੋਕੀ ਉਹਦੀ ਜੈਕਾਕਾਰ ਕਰਨ ਲੱਗ ਪੈਂਦੇ ਆ। ਜੇ ਤੁਹਾਡੇ ਇੱਥੇ ਰਿਪਬਲਿਕਨ ਦਾ ਲੋਕੀ ਰਿਪਬਲਿਕਨ ਦੀ ਗੱਲ ਕਰਨ ਲੱਗ ਪੈਂਦੇ ਨੇ, ਜੇ ਸਾਡੇ ਇੱਥੇ ਲਿਬਰਲ ਦਾ ਆ, ਕੰਸਰਵੇਟਿਵ ਦਾ ਆ, ਫਿਰ ਜੇ ਬਹੁਤੀ ਗੱਲ ਲਿਬਰਲ ਪਾਰਟੀ ਦੀ ਹੋਣ ਲੱਗ ਪੈਂਦੀ ਆ, ਜਾਂ ਇੱਥੇ ਕੰਸਰਵੇਟਿਵ ਪਾਰਟੀ ਸੀ, ਜਾਂ ਇੱਥੇ ਬਲਾਕ ਵਾਲੇ ਨੇ, ਜਾਂ ਇੰਡੀਆ ਦੇ ਵਿੱਚ ਹੁਣ BJP ਦਾ ਰਾਜ ਆ। ਕੋਈ ਸਮਾਂ ਅਸੀਂ BJP ਕੋਲ 2-4 ਸੀਟਾਂ ਹੁੰਦੀਆਂ ਸੀ, ਕਿਉਂਕਿ ਜਿਹਦਾ ਰਾਜ ਆ ਮੀਡੀਆ ਵੀ ਉਹਦਾ ਹੀ ਬਣ ਜਾਂਦਾ ਜੀ। ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਥਾਮਸ ਜੈਫਰਸਨ ਨੂੰ ਪੁੱਛਿਆ ਸੀ ਵੀ ਸਰਕਾਰ ਤੇ ਅਖਬਾਰ ਕਿਸ ਤਰ੍ਹਾਂ ਚੱਲਣੇ ਚਾਹੀਦੇ, ਉਹ ਕਹਿੰਦਾ ਵੀ ਸਰਕਾਰ ਤੇ ਅਖਬਾਰ ਜਿਹੜੇ ਨੇ ਵੱਖ-ਵੱਖ ਚੱਲਣੇ ਚਾਹੀਦੇ ਨੇ। ਚਲੋ ਘੱਟੋ ਘੱਟ ਤੇਰਾ ਸਿਸਟਮ ਕੰਮ ਕਰਦਾ, ਪਰ ਜਿਹੜੀਆਂ ਉਹ ਤਾਕਤਾਂ ਨੇ, ਜਦੋਂ ਅਸੀਂ ਉਹਨਾਂ ਦੇ ਨਾਲ ਨਜਿੱਠਣਾ, ਜਦੋਂ ਅਸੀਂ ਆਪਣੇ ਸਿੱਖਾਂ ਤੇ ਹੋਏ ਜ਼ਬਰ ਜ਼ੁਲਮ ਦੀ ਕਹਾਣੀ ਦੱਸਣਾ ਚਾਹੁੰਦੇ ਦੁਨੀਆ ਨੂੰ, ਤਾਂ ਘੱਟੋ ਘੱਟ ਸਾਡੇ ਕੋਲ ਮਿਨੀਮਮ ਕੋਈ ਪ੍ਰੋਗਰਾਮ ਤਾਂ ਹੋਵੇ ਨਾ। ਕਿਸੇ ਨਾ ਕਿਸੇ ਦੇ ਬੰਦੇ ਨੂੰ ਚਲੋ ਸਿਰ ਸਿੱਟ ਕੇ ਕੰਮ ਕਰਨਾ ਪਊਗਾ, ਸੌਖਾ ਕੰਮ ਕੋਈ ਨਹੀਂ। ਸੋ ਅਸੀਂ ਤਾਂ ਉਸ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰਦੇ ਹਾਂ ਤੇ ਆਪਣੇ ਸਰੋਤਿਆਂ ਦਾ ਵੀ, ਜਿਹੜੇ ਤੇ ਸਾਡੇ ਸ਼ੁਭ ਚਿੰਤਕ ਵੀ, ਸਾਡੀਆਂ ਧਾਰਮਿਕ ਪੰਥਕ ਸੰਸਥਾਵਾਂ ਦਾ ਵੀ। ਤੇ ਅੱਜ ਦੀ ਆਵਾਜ਼ ਦਾ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਠੀਕ ਹੈ ਕਿ ਕਈ ਵਾਰੀ ਮੈਂ ਕੋਈ ਇਕੱਲਾ ਨਹੀਂ ਹੈਗਾ, ਤੇ ਸਾਡੇ ਪਰਿਵਾਰ, ਸਾਡੇ ਉਹ ਰਿਸ਼ਤੇਦਾਰ, ਸਾਡੇ ਉਹ ਜਿਹੜੇ ਪੰਥਕ ਸੋਚ ਸਮਝ ਵਾਲੇ ਹਮਸਫਰ ਰਾਹੀ, ਇਹ ਸਾਰੇ ਮਿਲ ਕੇ ਇੱਕ ਕਾਫਲਾ ਬਣਦਾ। ਸੋ ਇਹ ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਹੁੰਦਾ ਜੀ, ਕਿਉਂਕਿ ਇੱਕ ਬੰਦਾ, ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਅਤੇ ਇਸ ਅੱਜ ਦੀ ਆਵਾਜ਼ ਇੱਕ ਪ੍ਰੋਗਰਾਮ ਵੀ ਹੈ, ਇਹ ਇੱਕ
पैशन भी आ, एक मिशन भी आ, एक बिजनेस भी। हाँ जी, ये तो है नहीं बई और जे तुसी आपां 1 घंटे का प्रोग्राम करते हैं, 1 घंटे का प्रोग्राम करने वास्ते एक बंदे दी मोर दैन फुल टाइम जॉब है जी। ये गल सानू बिल्कुल अपने मन में रखनी पवेगी। ते दूजी गल यह भी जो असीं कोई धार्मिक काम करते हैं, असीं साडे लोकां दी आदत है कि असीं उहनूं एक मैं ये कहां कि उहनूं सेवा के खाते च पा दिंदे। हाँ जी, सो कोई भी चीज दुनिया ते फ्री नहीं है, फ्रीडम भी फ्री नहीं हैगी। इहदे लई किन्नियां कुर्बानियां करनियां पै रहीआं ने और किन्नियां सिक्खां नूं होर करनियां पैणीआं ने। इंसाफ भी सानू फ्री विच नहीं मिलता। और तुसीं देख सकते हो भी जस्टिस डिले मीन जस्टिस डिनाइड, किन्ने किन्ने साल हो गए, रोज नित खबरां आउंदियां ने कि इन्ने सालों बाद एक झूठा पुलिस मुकाबला होया सी 1996 च होया सी जां 1992 च होया सी ते 20-25 सालों के बाद ओहदा सानू इंसाफ मिल रहा। सो साडे नाल होए धक्के दी, साडे नाल होई बेइंसाफियां दी गल भी जदों मीडिया करन नूं तैयार ना होवे, किसी ना किसी नूं स्टैप लैना पैंदा। सो असीं उस वाहिगुरू की कृपा दे नाल अपना योगदान पाउण लई भी असीं की कर सकदे अपनी कौम लई। मेरे वर्गा एक आम सिख की कर सकदा, मैं अपने आप नूं एक आम सिख ही समझदा, कोई खास नहीं, कोई 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 स्कॉलर नहीं, कोई विद्वान नहीं, कोई ये नहीं कहंदा कि मैं कोई बहुत पढ़िया लिखिया आ, मेरे को पैसे वध आ, मेरे को अकल वध आ। वो साडे नाल कहो सारे सियाणे ने, हर एक सिख जिथे जिथे बैठा वो आपो अपने ढंग नाल अपनी कौम दे गलों गुलामी लाउण लई योगदान पा सकदा। सो इस योगदान दे विच असीं भी एक योगदान पा रहे हैं, साडे स्पॉन्सर योगदान पा रहे ने, ते इस तरह साडे ऑडियंस जिहड़े ने वो भी योगदान पा रहे ने। ते फिर जिहड़े बंदे कहां कह लो भी साडे शुभ चिंतक ने उन्हां दा भी योगदान पैंदा। सो तुहाडा भी इहदे विच योगदान है जी। हाँ जी बिल्कुल। सुखदेव सिंह जी, एक तुसीं गल बड़ी पते दी कीती हैगी है भी जदों तुसीं कोई पंथक लाइन लैंदे हो या धर्म की गल करते हो, हक की गल करते हो, तो वो किते ना किते जिहड़ी ये सारी लाइन हैगी है इनू सेवा दे नाल जोड़ के देखा जाता है। सो जिहड़ा तुहाडा काम भी हुंदा वो सारा सेवा के खाते विच पा दिता जाता है। पर जदों असीं देखते हैं जिहड़े ये पंथक रेडियो स्टेशनस होण, टीवी चैनल्स होण या कोई भी काम करते आ, उन्हां दे खर्चे भी हुंदे आ। सो उन्हां नूं चलाउण दे लई जिथे जिन्हां लोकां ने, जिन्हां पंथक लोकां ने सहयोग देना, उन्हां दी तां रुचि ये हुंदी है भी जी ये जिहड़ी हैगी है इन्हां दी सेवा हैगी है। ते दूजे पासे जदों असीं पंथक विरोधी मीडिया की गल करते हैं, उन्हां नूं साडे कोल एग्जाम्पल्स मौजूद हैगियां ने भी जदों कोई सिखां नूं भड़काउण दी लाइन या सिखां नूं अतवाद दे नाल जोड़ के पेश करन दी जिहड़ी लाइन हैगी है वो पेश करनी हुंदी है, तां उन्हां नूं हज़ारां डॉलरां तक दीयां जिहड़ियां एडवरटाइजमेंट्स हैगियां ने वो दित्तियां जांदियां ने डायरैक्टली इनडायरैक्टली। सो ये जिहड़ा डिफरेंस हैगा इहनूं तुसीं किवें देखदे हो ते साडे लोकां नूं ये गल समझाउण दे विच कि कित्थे कमी आ रही है जिथे असीं ये गल साडी जिहड़ी साडे दर्शक हैगे ने उन्हां नूं समझा नहीं पा रहे? देखो, एक पहली गल तो है कि जेड़े बंदे जेड़े मीडिया प्रो इंडियन ने, हाँ जी, वो जेड़े प्रो इंडियन ने वो अपने आप विच ही एंटी सिख बन जाते हैं। हाँ जी, एक सानूं गल समझण दी लोड़ है। असीं हर रोज गुरु ग्रंथ साहिब जी अगे सिर झुकाउने। हाँ जी, गुरु ग्रंथ साहिब जी कोलों असीं सारा कुछ मंगते हैं। गुरु साहब तां इत्थे तक कहंदे ने तुद बिन होर जे मंगना सिर दुखां दे दुख दे नाम संतोखिया उतरे मन की भुख। जे जिहड़ी गल असीं करदे हां जां जे असीं आज़ादी की गल करते हैं, गुरु ग्रंथ गुरु पंथ की गल करते हैं, तो फिर एक काम जिहड़ा कारज है गुरु का है। हाँ जी, इस करके सानू एक जिहड़ी कमिटमेंट का होना बड़ा लाजमी है। एक तो ये गल हैगी। दूजी गल सॉरी थोड़े, हाँ जी, दूजी गल ये हैगी कि सानू जिहड़ा खास करके एक जिहड़ा डर, एक जिहड़ा वहम, एक जिहड़ा भरम साडे लोकां दे विच पालिया जांदा है कि ये जिहड़े एक मैं होर दसदा कि जिहड़ा धार्मिक प्रोग्राम करना जां पहला बई गाणियां तो बिना करना, क्योंकि अज दी आवाज कोई एंटरटेनमेंट वाला प्रोग्राम नहीं हैगा। हाँ जी, धार्मिक प्रोग्राम करना, गाणियां तो बिना करना, फिर जिहड़ा होर औखा है। फिर
ਖਾਲਿਸਤਾਨੀ ਪ੍ਰੋਗਰਾਮ ਕਰਨਾ ਜਿੱਥੇ ਕੌਮ ਦੀ ਗੱਲ ਹੁੰਦੀ ਉਹ ਹੋਰ ਵੀ ਔਖਾ ਹੈ। ਸਾਨੂੰ ਇਹ ਗੱਲ ਸਮਝਣੀ ਪਵੇਗੀ ਹਰ ਇੱਕ ਸਿੱਖ ਨੂੰ। ਸਾਡੇ ਐਡੇ ਵੱਡੇ ਵੱਡੇ ਬਿਜ਼ਨਸ ਨੇ, ਸਾਡੇ ਐਡੇ ਵੱਡੇ ਕਾਰੋਬਾਰ ਨੇ, ਜੇ ਅਸੀਂ ਆਪਣੇ ਆਪ ਲਈ, ਆਪਣੇ ਘਰਾਂ ਦੀ, ਆਪਣੇ ਪੁੱਤਰਾਂ ਦੀ, ਆਪਣੇ ਪਰਿਵਾਰ ਦੀ ਸੁੱਖ ਲੋੜਦੇ ਆ, ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ, ਤੇ ਨਾਲ ਅਸੀਂ ਰੋਜ਼ ਇਹ ਵੀ ਪੜ੍ਹਦੇ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਸੋ ਸਾਡਾ ਫਰਜ਼ ਵੀ ਬਣ ਜਾਂਦਾ ਕਿ ਆਪਾਂ ਇਹਦੇ ਲਈ ਕੋਈ ਕੰਮ ਕਰੀਏ। ਇੱਥੇ ਸਾਡੇ ਲਈ, ਖਾਸ ਕਰਕੇ ਅੱਜ ਦੀ ਆਵਾਜ਼ ਦੇ ਲਈ, ਸਾਡੇ ਸਾਰਿਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਇਹ ਪ੍ਰੋਗਰਾਮ ਸਪਾਂਸਰ ਦੇ ਸਿਰ ਤੇ ਚੱਲਦਾ। ਹਾਂਜੀ, ਆਪਣੇ ਅਮਰਦੀਪ ਸਿੰਘ ਜੀ ਇਹ ਉਹ ਸਪਾਂਸਰ ਨੇ ਜਿਹੜੇ ਡੇ 1 ਤੋਂ, ਅਸੀਂ ਇੱਕ ਦਿਨ ਲਈ ਸ਼ੁਰੂ ਕੀਤਾ ਸੀ, ਜਿਹੜੇ ਡੇ 1 ਤੋਂ ਸਾਡੇ ਇਸ ਪ੍ਰੋਗਰਾਮ ਦੀ ਸਪੋਰਟ ਕਰਦੇ ਨੇ। ਔਰ ਉਹਨਾਂ ਦਾ ਕਦੀ ਸਾਨੂੰ ਇਹ ਕਹਿ ਲਓ ਬਹੁਤਿਆਂ ਦਾ ਗਿਲਾ ਨਹੀਂ ਹੁੰਦਾ ਵੀ ਸਾਡੀ ਅੱਜ ਐਡ ਲੱਗੀ ਕਿ ਨਹੀਂ ਲੱਗੀ। 90% ਬੰਦੇ ਇਹੋ ਜਿਹੇ ਨੇ। ਦੂਜੀ ਗੱਲ, ਸਾਡੇ ਲਈ ਵੀ ਇਹ ਚੈਲੰਜ ਹੋਣਾ ਚਾਹੀਦਾ ਹੈ, ਹਰ ਸਿੱਖ ਲਈ ਚੈਲੰਜ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਗੱਲ ਕਰ ਰਹੇ ਹਾਂ ਇਹ ਗੱਲ ਤੱਥਾਂ ਦੇ ਆਧਾਰ ਤੇ ਹੁੰਦੀ। ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਸਾਹਿਬ, ਹਾਂਜੀ, ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਬਹੁਤ ਸਾਲਾਂ ਤੋਂ ਅੱਜ ਦੀ ਆਵਾਜ਼ ਤੇ ਲਗਾਤਾਰ ਸੁਣਦੇ ਆ ਰਹੇ ਨੇ। ਉਹ ਆਪਣੇ ਟਰੱਕ, ਕਾਰਾਂ, ਚਲੋ ਹੁਣ ਤਾਂ ਬਹੁਤ ਸੋਰਸ ਹੋ ਗਏ। ਜਦੋਂ ਅਸੀਂ 8-10 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਉਦੋਂ ਕੋਈ ਫੇਸਬੁੱਕ, ਯੂਟਿਊਬ ਵਗੈਰਾ ਨਹੀਂ ਹੁੰਦਾ ਸੀ ਜੀ, ਬਹੁਤ ਘੱਟ ਹੁੰਦਾ ਸੋਸ਼ਲ ਮੀਡੀਆ, ਤੇ ਉਹ ਲਗਾਤਾਰ ਸੁਣਦੇ ਆ ਰਹੇ ਨੇ। ਔਰ ਸਾਡੇ ਜਿਹੜੇ ਸਪਾਂਸਰ ਵੀ ਨੇ ਉਹ ਆਪਣੀ ਰਿਸਪੌਂਸਿਬਿਲਿਟੀ ਸਮਝਦੇ ਹੈਗੇ ਆ। ਬਾਕੀ ਗੱਲ ਮੈਂ ਇੱਕ ਹੋਰ ਵੀ ਦੱਸ ਦਿਆਂ ਵੀ ਜਿਹੜੇ ਐਂਟਰਟੇਨਮੈਂਟ ਵਾਲੇ ਪ੍ਰੋਗਰਾਮ ਵੀ ਨੇ, ਜਿਹੜੇ ਪ੍ਰੋ ਇੰਡੀਅਨ ਪ੍ਰੋਗਰਾਮ ਵੀ, ਉਹ ਵੀ ਇੰਨੇ ਸੌਖੇ ਨਹੀਂ ਚੱਲਦੇ। ਉਹਨਾਂ ਦੀ ਕਾਰਾਂ ਵਿੱਚ ਗੈਸ ਉਹੀ ਪੈਂਦਾ ਜੋ ਸਾਡਿਆਂ 'ਚ ਪੈਂਦਾ। ਉਹਨਾਂ ਦਾ 에ਅਰ ਟਾਈਮ ਦਾ ਖਰਚਾ ਵੀ ਹੁੰਦਾ ਜੋ ਸਾਡਾ ਹੁੰਦਾ ਹੈ। ਇਹ ਵੀ ਗੱਲਾਂ ਸਾਨੂੰ ਸਮਝਣ ਦੀ ਲੋੜ ਹੈਗੀ ਆ। ਉਹਨਾਂ ਲਈ ਵੀ ਉਹਨਾਂ ਨੂੰ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਦੂਜੇ ਪਾਸੇ ਉਹ ਜਿਹੜੀਆਂ ਐਡਸ ਵਗੈਰਾ ਹੁੰਦੀਆਂ ਨੇ, ਉਹ ਜਿਹੜਾ ਇੰਡੀਆ ਦਾ ਸਿਸਟਮ ਹੈ ਉਹ ਉਹਨਾਂ ਨੂੰ ਵੱਧ ਐਨਕਰੇਜ ਕਰਦਾ ਹੈ ਉੱਥੇ ਐਡਾਂ ਦੇਣ ਲਈ। ਇਹ ਵੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਬਾਕੀ ਜੇ ਆਪਾਂ ਇਹ ਸੋਚੀਏ ਕਿ ਅਸੀਂ ਇਹ ਪ੍ਰੋਗਰਾਮ ਚਲਾ ਨਹੀਂ ਸਕਦੇ ਤਾਂ ਫਿਰ ਮੇਰੇ ਲਈ, ਸਾਡੇ ਲਈ, ਤੁਹਾਡੇ ਲਈ, ਸਾਡੇ ਸਾਰਿਆਂ ਲਈ ਚੈਲੰਜ ਬਣ ਜਾਂਦਾ ਕਿ ਜੇ ਅਸੀਂ ਇੱਥੇ ਇੱਕ ਪ੍ਰੋਗਰਾਮ ਹੀ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਬਹੁਤ ਵੱਡਾ ਕੰਮ ਕਿਵੇਂ ਕਰਾਂਗੇ। ਦੂਜੀ ਗੱਲ ਇਹ ਹੈਗੀ ਹੈ ਕਿ ਸਾਡਾ ਸਦਾ ਹੀ ਚੈਲੰਜ ਰਿਹਾ, ਕੋਈ ਕਦੇ ਵੀ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ। ਅਸੀਂ ਜੇ ਆਜ਼ਾਦੀ ਦੀ ਗੱਲ ਕਰਦੇ ਹਾਂ, ਅਫਕੋਰਸ ਕਿਹਨੂੰ ਆਜ਼ਾਦੀ ਨਹੀਂ ਚਾਹੀਦੀ। ਹਾਂਜੀ, ਜੇ ਅਸੀਂ ਫਰੀਡਮ ਦੀ ਗੱਲ ਕਰਦੇ ਹਾਂ, ਜੇ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ, ਕਿਹਨੂੰ ਇਨਸਾਫ ਨਹੀਂ ਚਾਹੀਦਾ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ, ਅਸੀਂ ਕਿਸੇ ਜਾਤ ਦੇ ਖਿਲਾਫ ਨਹੀਂ ਹੈਗੇ, ਅਸੀਂ ਕੋਈ ਉਸ ਸਿਸਟਮ ਦੇ ਖਿਲਾਫ ਨਹੀਂ ਹੈਗੇ। ਅਸੀਂ ਤਾਂ ਗੁਰੂ ਗ੍ਰੰਥ ਵਿੱਚ ਵਿਸ਼ਵਾਸ ਕਰਨ ਵਾਲੇ ਆ। ਕਿਉਂਕਿ ਸਾਡਾ ਜਿਹੜਾ ਕਹ ਲਓ, ਜੇ ਆਪਾਂ ਕੋਈ ਚੀਜ਼ ਵੇਚਣੀ ਵੀ ਕਿਸੇ ਨੂੰ, ਆਪਣੀ ਸ਼ੌਪ ਆ, ਹਾਂਜੀ, ਆਪਾਂ ਕਿਹੜਾ ਕੋਈ ਗਲਤ ਉੱਥੇ ਕੋਈ ਗਲਤ ਪ੍ਰੋਡਕਟ ਵੇਚਦੇ ਆ। ਜੇ ਸਾਡਾ ਤਾਂ ਜਿਹੜਾ ਕਹ ਲਓ ਵੀ ਜਿਹੜਾ ਪ੍ਰੋਡਕਟ ਹੈ ਉਹ ਤਾਂ ਸੋਨੇ ਨਾਲ ਵੀ ਵਧੀਆ ਹੈ ਜੇ ਆਪਾਂ ਦੇਖੀਏ। ਹਾਂਜੀ, ਉਹਦੀ ਤਾਂ ਵੈਲਿਊ ਵੀ ਬਹੁਤ ਵੱਡੀ ਹੈ। ਸੋ ਉਸ ਵੈਲਿਊ ਨੂੰ ਆਪਾਂ ਕਿਵੇਂ ਆਪਾਂ ਲੋਕਾਂ ਤੱਕ ਲੈ ਕੇ ਜਾਣਾ। ਪਰ ਮੈਂ ਇਹ ਨਹੀਂ ਕਹਿੰਦਾ ਮੈਂ ਜਾਂ ਹੋਰ ਅਸੀਂ ਅੱਜ ਦੀ ਆਵਾਜ਼ ਕੋਈ ਬਹੁਤ ਵੱਡਾ ਕੰਮ ਹੋ ਰਿਹਾ, ਪਰ ਘੱਟੋ ਘੱਟ ਕੁਛ ਨਾ ਕੁਛ ਤਾਂ ਹੋ ਰਿਹਾ। ਮੈਂ ਤਾਂ ਸਿਰਫ ਇੰਨੇ ਗੱਲ ਕਰਨੀ ਚਾਹੁੰਦਾ ਵੀ ਕੁਝ ਨਾ ਕੁਝ ਤਾਂ ਹੋ ਰਿਹਾ ਹੈਗਾ। ਵੀ ਆਪਾਂ ਇਹ ਨਹੀਂ ਕਹਿ ਸਕਦੇ ਕੁਛ ਹੋ ਨਹੀਂ ਸਕਦਾ। ਜਿਵੇਂ TV84 ਵੀ ਚੱਲਦਾ, ਪਰ ਮੈਨੂੰ ਆਸ ਹੈ ਕਿ TV84 ਤੇ ਵੀ ਹੋਰ ਕਮਰਸ਼ੀਅਲ ਲੱਗਣੇ ਚਾਹੀਦੇ ਨੇ। ਮੈਂ ਇਸ ਗੱਲ ਦਾ ਧਾਰ ਨਹੀਂ ਆ, ਕਿਉਂਕਿ ਜੇ ਦੂਜੇ ਪ੍ਰੋਗਰਾਮਾਂ ਦੇ ਵਿੱਚ ਕਮਰਸ਼ੀਅਲ ਲੱਗਦੇ ਨੇ, ਜੇ ਦੂਜੇ ਰੇਡੀਓ ਜਾਂ ਮੀਡੀਆ ਵਾਲੇ ਉਹ ਇੱਕ ਬਿਜ਼ਨਸ, ਇੱਕ ਮਿਸ਼ਨ, ਸਾਡਾ ਤਾਂ ਇੱਕ ਮਿਸ਼ਨ ਵੀ ਹੈ, ਸਾਡਾ ਇੱਕ ਬਿਜ਼ਨਸ ਵੀ। ਹਾਂਜੀ, ਸੋ ਸਾਡਾ ਇੱਕ ਪੈਸ਼ਨ ਵੀ ਆ। ਸਾਡਾ ਜਿਹੜਾ ਇਸ਼ੂ ਜਿਹੜਾ ਆ ਇਹ ਸਾਡੀ ਕੌਮ ਦੀ ਹੋਂਦ ਤੇ ਹਾਸੇ ਦਾ ਇਸ਼ੂ ਹੈ, ਤਾਂ ਕਿ ਅਸੀਂ ਆਪਣੀ ਗੱਲ ਨੂੰ ਹੋਰ ਲੋਕਾਂ ਤੱਕ ਲੈ ਕੇ ਜਾ ਸਕੀਏ। ਹਾਂ, ਇਹ ਮੈਂ ਮੰਨਦਾ ਕਿ ਇਹ ਕੰਮ ਜਿਹੜਾ ਦੂਜਿਆਂ ਨਾਲੋਂ 2-3 ਗੁਣਾ ਜ਼ਿਆਦਾ ਔਖਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗੀ। ਜੀ ਸੁਖਤੇਜ ਸਿੰਘ ਜੀ, ਇੱਕ ਸਵਾਲ ਮੈਂ ਅੰਤ ਦੇ ਵਿੱਚ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਜਦੋਂ ਅਸੀਂ ਸਾਡੇ ਨੈਰੇਟਿਵ ਦੀ ਜਾਂ ਪੰਥਕ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਜਿਵੇਂ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਨ ਹੈਗਾ, ਜਦੋਂ ਅਸੀਂ ਉਹਨਾਂ ਦੇ ਰੋਲ ਨੂੰ, ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹਾਂ, ਤਾਂ ਜਿੱਥੇ ਇੱਕ ਪਾਸੇ ਸਿੱਖ ਸੰਗਤ ਜਿਹੜੀ ਹੈਗੀ ਹੈ ਜਾਂ ਜਿਹੜਾ ਸਿੱਖ ਫਲਸਫਾ ਹੈਗਾ
ਉਹ ਅਸੀਂ ਉਹਦਾ ਝਲਕਾਰਾ ਪੈਂਦਾ ਤੇ ਦੂਜੇ ਪਾਸੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਜਾਂ ਜਿਹੜੀ ਮੇਨ ਸਟ੍ਰੀਮ ਥਾਟ ਹੈਗੀ ਹੈ ਉਹ ਭਗਤ ਸਿੰਘ ਦੀ ਸ਼ਖਸੀਅਤ ਨੂੰ ਕਿਤੇ ਨਾ ਕਿਤੇ ਆਰੀਆ ਸਮਾਜ ਨਾਲ ਜੋੜ ਕੇ ਜਾਂ ਜਿਹੜਾ ਦੂਜਾ ਕਾਮਰੇਡੀ ਥਾਟ ਹੈਗਾ ਉਹਨਾਂ ਦੇ ਨਾਲ ਜੋੜ ਕੇ ਵੀ ਜਿਹੜੀ ਦੇਖਣ ਦੀ ਇੱਕ ਲਾਈਨ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਇੱਦਾਂ ਦੀਆਂ ਸਿਚੁਏਸ਼ਨਸ ਦੇ ਵਿੱਚ ਵੀ ਜਿਹੜਾ ਪੰਥਕ ਮੀਡੀਆ ਹੈਗਾ ਉਹਦਾ ਕਾਫੀ ਇੰਪੋਰਟੈਂਟ ਰੋਲ ਬਣ ਜਾਂਦਾ ਹੈ, ਭਾਵੇਂ ਉਹ ਭਗਤ ਸਿੰਘ ਦੀ ਸ਼ਖਸੀਅਤ ਹੋਵੇ ਜਾਂ ਜਦੋਂ ਅਸੀਂ ਗਦਰੀ ਬਾਬਿਆਂ ਦੇ ਰੋਲ ਦੀ ਦੇਖਦੇ ਹਾਂ ਉਹਦੇ ਨਾਲ ਵੀ ਸਾਨੂੰ ਇਹੀ ਦੇਖਣ ਨੂੰ ਮਿਲਦਾ। ਹਾਲਾਂਕਿ ਹੁਣ ਰੀਸੈਂਟਲੀ ਜਿਹੜੀ ਸਰਦਾਰ ਅਜਮੇਰ ਸਿੰਘ ਦੀ ਉਹਦੇ 'ਤੇ ਕੰਮ ਹੈਗਾ ਗਦਰੀ ਲਹਿਰ 'ਤੇ ਉਹਦਾ ਇੱਕ ਯੋਗਦਾਨ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਵਾਪਸ ਉਸ ਸਾਰੇ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਸਿੱਖ ਫਲਸਫੇ ਦੇ ਨਾਲ ਜੋੜਿਆ ਹੈਗਾ। ਅਦਰਵਾਈਜ਼ ਇਹ ਜਿਹੜੀ ਲਾਈਨ ਹੈਗੀ ਆ ਉਹ ਕਿਤੇ ਨਾ ਕਿਤੇ ਟੁੱਟਦੀ ਤੁਰੀ ਜਾਂਦੀ ਹੈ। ਸੋ ਇੱਥੇ ਜਿਹੜੀ ਇਹ ਇੰਪੋਰਟੈਂਸ ਹੈਗੀ ਹੈ ਇਹ ਵੀ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਤੁਸੀਂ ਜੇ ਇਹਦੇ 'ਚ ਕੁਝ ਕਹਿਣਾ ਚਾਹੋ। ਹਾਂਜੀ, ਉਹ ਤਾਂ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਹੈ ਨਹੀਂ ਕਿ ਜਿਹੜਾ ਚਲੋ ਪਿੱਪਰਵਾਦੀ ਸਿਸਟਮ ਹੈ, ਆਰੀਆ ਸਮਾਜ ਹੈ, ਹੁਣ ਇਸ ਸਮੇਂ RSS ਹੈ ਜਾਂ ਮੋਹਨ ਭਗਤ ਵਰਗੇ ਇੱਥੇ ਰਹਿੰਦੇ ਨੇ, ਜਾਂ ਜਿਹੜਾ ਉਹਨਾਂ ਦਾ ਮੀਡੀਆ ਹੈ ਇੰਡੀਆ ਦੇ ਵਿੱਚ ਵੀ ਬਹੁਤਾ ਮੀਡੀਆ ਉਹਨਾਂ ਦੇ ਕੰਟਰੋਲ ਵਿੱਚ ਵੀ ਹੈ। ਹਾਂਜੀ, ਸੋ NDTV ਦੇ ਐਂਕਰ ਤਾਂ ਇਹ ਕਹਿੰਦੇ ਨੇ ਕਿ ਗੋਦੀ ਮੀਡੀਆ ਆ, WhatsApp ਯੂਨੀਵਰਸਿਟੀ ਆ, ਇਸ ਤਰ੍ਹਾਂ ਦੀ ਹੈ। ਹੁਣ ਜਿਹੜੇ ਬੰਦੇ ਜਿਹੜੇ ਵਿਅਕਤੀ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਨੇ, ਆਖਿਰਕਾਰ ਸਮਝ ਤੋਂ ਕਈ ਵਾਰੀ ਗੱਲ ਜਾਂ ਕਹ ਲਓ ਉਸ ਸਿਸਟਮ ਦਾ ਪ੍ਰਭਾਵ ਉਹਨਾਂ ਤੇ ਜ਼ਿਆਦਾ ਹੁੰਦਾ। ਕੁਝ ਕਾਮਰੇਡੀ ਸੋਚ ਵਾਲੇ ਵੀ ਬਚਾ ਜਾਂਦੇ ਨੇ। ਕਾਮਰੇਡੀ ਸੋਚ ਵਾਲਿਆਂ ਦਾ ਕਹ ਲਓ ਤੇ ਦੂਜਿਆਂ ਦਾ ਵਿੱਚ ਹੀ ਜਿਹੜੇ ਆਰੀਆ ਸਮਾਜੀ ਨੇ ਜਾਂ ਜਿਹੜੇ ਪ੍ਰੋ ਇੰਡੀਅਨ ਨੇ ਜਾਂ ਜਿਹੜੇ ਵੈਸੇ ਐਂਟੀ ਸਿੱਖ ਨੇ, ਉਹਨਾਂ ਸਾਰਿਆਂ ਦੇ ਮੁਕਾਬਲੇ ਦੇਖਿਆ ਜਾਏ ਤਾਂ ਸਾਨੂੰ ਘੱਟੋ ਘੱਟ ਜੋ ਕੁਝ ਅਸੀਂ ਕਰ ਰਹੇ ਹਾਂ, ਜੇ ਅੱਜ ਦੀ ਆਵਾਜ਼ ਇੱਕ ਪ੍ਰੋਗਰਾਮ ਹੈ ਜਾਂ ਦੋ ਪ੍ਰੋਗਰਾਮ ਹੈ, ਜੇ TV 84 ਇੱਕ ਆ ਜਾਂ ਦੋ ਆ, ਸਾਨੂੰ ਹੁਣ ਨਾਲੋਂ 10 ਗੁਣਾ ਹੋਰ ਵੱਧ ਕਰਨ ਦੀ ਲੋੜ ਹੈ ਮੇਰੇ ਖਿਆਲ ਚ ਜੀ, ਤਾਂ ਕਿ ਅਸੀਂ ਘੱਟੋ ਘੱਟ ਉਹਨਾਂ ਦੇ ਬਰਾਬਰ ਦੇ ਜਵਾਬ ਦੇ ਸਕੀਏ। ਸਾਨੂੰ ਕੋਈ ਵਧੀਆ ਨੈਟਵਰਕ ਕਹਿ ਲਓ ਐਸਟੈਬਲਿਸ਼ ਕਰਨ ਦੀ ਲੋੜ ਹੈ। ਹੁਣ ਮੈਂ ਪਿੱਛੇ ਜਿਹੇ ਆਪਣੇ ਪ੍ਰੋਫੈਸਰ ਬਲਵਿੰਦਰ ਸਿੰਘ ਹੋਰਾਂ ਦੀ ਇੱਕ ਗੱਲਬਾਤ ਪੜ੍ਹਦਾ ਸੀ, ਮਨੂਵਾਦੀ ਮੀਡੀਆ ਦੀ ਪੱਤਰਕਾਰੀ ਤੇ ਬਰਗਾੜੀ ਮੋਰਚਾ। ਹਾਂਜੀ, ਉਹ ਬਰਗਾੜੀ ਮੋਰਚੇ ਵਿੱਚ ਵੀ ਜਿਹੜੇ ਲੋਕੀ ਨੇ ਉਹਨਾਂ ਨੂੰ ISI ਦੇ ਏਜੰਟ ਦੱਸ ਰਹੇ ਨੇ। ਜੇ ਹੁਣ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਜਦੋਂ ਆਪਣੇ ਜਿਹੜਾ ਉੱਥੇ ਲਾਂਘੇ ਦੀ ਗੱਲ ਆਉਂਦੀ ਹੈ ਕਰਤਾਰਪੁਰ ਸਾਹਿਬ ਦੀ, ਹਾਂਜੀ, ਲੋਕਾਂ ਨੇ ਕਿੰਨਾ ਝਗੜਾ ਪਿਆ। ਸੋ ਇਹ ਉਹ ਮੁੱਦੇ ਨੇ ਜਿਹੜੇ ਅਸੀਂ ਇੱਕ ਤਾਂ ਜਿਹੜਾ ਵੈਸੇ ਹੀ ਜਿਹੜਾ ਟੈਲੀਵਿਜ਼ਨ ਨੇ, ਫਿਲਮਾਂ ਨੇ ਲੋਕਾਂ ਦੀ, ਸਾਡੇ ਸਮਾਜ ਦੀ ਮੱਤ ਮਾਰੀ ਹੋਈ ਹੈ। ਰਹਿੰਦੀ ਖੁੰਦੀ ਜਿਹੜੇ ਅਖੌਤੀ ਬੇਈਮਾਨ ਬੁੱਧੀਜੀਵੀਆਂ ਨੇ, ਪਕਾਊ ਮੀਡੀਆ ਨੇ ਮੱਤ ਮਾਰੀ ਹੋਈ ਆ। ਤੀਜੀ ਗੱਲ ਇਹ ਹੈ ਕਿ ਇਸ ਕਰਕੇ ਕਿਉਂਕਿ ਜਿਹੜੀ ਫੀਲਡ ਇਹੋ ਜਿਹੀ ਆ, ਮੀਡੀਆ 'ਚ ਲੋਕੀ ਆਉਣ ਨੂੰ, ਸਾਡੇ ਵੀ ਲੋਕੀ ਆਉਣ ਨੂੰ ਤਿਆਰ ਘੱਟ ਨੇ ਕਿਉਂਕਿ ਇਹਦੇ 'ਚ ਪੈਸੇ ਨਹੀਂ ਬਣਦੇ। ਹਾਂਜੀ, ਇਹਦੇ 'ਚ ਕੋਈ ਤੁਹਾਨੂੰ ਕੋਈ ਜੇ ਹਰ ਬੰਦਾ ਜਿਹੜਾ ਮਿਨੀਮਮ ਵੇਜ ਕਰਕੇ ਕੁਝ ਨਾ ਕੁਝ ਆਪਣੇ ਘਰ ਨੂੰ ਲੈ ਕੇ ਆਊਗਾ। ਸੋ ਅਸੀਂ ਜਿਹੜਾ ਜਦੋਂ ਅਸੀਂ ਆਹ ਪੱਖ ਦੇਖਦੇ ਹਾਂ, ਚਲੋ ਕੋਈ ਨਹੀਂ, ਇਹ ਤਾਂ ਵਾਧੂ ਜਿਹਾ ਕੰਮ ਆ, ਸੇਵਾ ਵਾਲਾ ਕੰਮ ਆ, ਸੋ ਇਹਨੂੰ ਸੇਵਾ ਵਾਲੇ ਕੰਮ ਤੋਂ ਥੋੜ੍ਹਾ ਜਿਹਾ ਪਾਸੇ ਹਟ ਕੇ ਇਹਨੂੰ ਪ੍ਰੋਫੈਸ਼ਨਲ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੀਏ। ਆਪਾਂ ਬੰਦਿਆਂ ਨੂੰ ਪੇ ਕਰੀਏ, ਬੰਦੇ ਸਾਡੇ ਲਈ ਕੰਮ ਕਰਨ, ਸਾਡੇ ਇੱਕ ਬਿਜ਼ਨਸ ਵਪਾਰਕ ਤੌਰ ਤੇ ਅਸੀਂ ਇਸ ਨੂੰ ਚਲਾਈਏ ਤਾਂ ਕਿ ਅਸੀਂ, ਸਾਡੀ ਕੌਮ ਜਿਹੜੀ ਸਹੀ ਸੋਚ ਵਾਲੇ ਬੰਦੇ ਮੋਹਰੇ ਆਉਣ, ਮੀਡੀਆ 'ਚ ਆਉਣ, ਲੀਡਰਸ਼ਿਪ ਤਿਆਰ ਹੋਵੇ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਆਪਣਾ ਰੋਲ ਅਦਾ ਕਰਨ, ਮੀਡੀਆ ਆਪਣਾ ਰੋਲ ਅਦਾ ਕਰੇ, ਲੀਡਰਸ਼ਿਪ ਜਿਹੜੀ ਆ ਸਿਆਸੀ ਤੌਰ ਤੇ ਆਪਣਾ ਰੋਲ ਅਦਾ ਕਰੇ, ਧਾਰਮਿਕ ਤੌਰ ਤੇ ਆਪਣਾ ਰੋਲ ਅਦਾ ਕਰਨ, ਬਿਜ਼ਨਸ ਵਪਾਰਕ ਅਦਾਰੇ ਨੇ ਜਿਹੜੇ ਉਹ ਆਪਣਾ ਰੋਲ ਅਦਾ ਕਰਨ, ਆਪਣੇ ਆਪ ਨੂੰ, ਜਿਹੜੇ ਆਪਣੇ ਸਿਸਟਮ ਨੂੰ ਹੋਰ ਉੱਚਾ ਚੁੱਕਣ ਵਾਸਤੇ ਜਿਹੜੇ ਸਾਡੇ ਲੇਖਕ ਨੇ, ਵਿਦਵਾਨ ਨੇ, ਉਹਨਾਂ ਨੂੰ ਵੀ ਮਾਨਤਾ ਮਿਲਣਾ ਚਾਹੀਦਾ। ਸੋ ਇਹ ਇੱਕ ਜੁਆਇੰਟ ਐਫਰਟ ਦੇ ਨਾਲ ਬਹੁਤ ਸਾਰੇ ਕੰਮ ਸੰਭਵ ਹੋ ਸਕਦੇ ਨੇ ਤੇ ਆਪਾਂ ਨੂੰ ਥੋੜਾ ਜਿਹਾ ਪੋਜ਼ਿਟਿਵ ਵੀ ਸੋਚਣਾ ਚਾਹੀਦਾ ਕਿਉਂਕਿ ਸਾਡੇ ਆਲੇ ਦੁਆਲੇ ਤਾਂ ਉਹਨਾਂ ਨੇ ਇੰਨਾ ਕੁ ਖਲਾਰਾ ਪਾਇਆ ਹੋਇਆ, ਕਦੀ ਉਹ ਡੇਰਾਵਾਦ ਆ ਜਾਂਦਾ, ਕਦੀ ਸਾਡੇ ਮੋਹਰੇ ਟੱਕਰੀਆਂ ਵਾਲਾ ਚੰਗਾ ਕਿ ਆ ਧੁੰਮਾ ਚੰਗਾ। ਹਾਂਜੀ, ਉਹ ਏਦਾਂ ਦੇ ਮੁੱਦੇ ਸਾਡੇ ਅੱਗੇ ਲਿਆ ਕੇ ਰੱਖ ਦਿੱਤੇ ਜਾਂਦੇ ਨੇ, ਛੋਟੇ ਛੋਟੇ ਲੋਕੀ ਉੱਤੇ ਲੜਦੇ ਨੇ ਜਾਂ ਹੋਰ ਕਿਤੇ ਨਾ ਕਿਤੇ ਖਲਾਰਾ ਪਾ ਲੈਂਦੇ ਨੇ। ਸਾਨੂੰ ਚੰਗੇ ਬੰਦਿਆਂ ਨੂੰ, ਸਹੀ ਬੰਦਿਆਂ ਨੂੰ, ਮੀਡੀਆ ਦੀ ਜਿਹੜੀ ਬਾਗਡੋਰ ਵੀ ਉਹਨਾਂ ਕੋਲ ਚਾਹੀਦੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਵੀ ਉਹਨਾਂ ਕੋਲ ਚਾਹੀਦੀ ਹੈ, ਹੋਰ ਵੀ ਜਿਹੜੇ ਸਾਡੇ ਅਦਾਰੇ ਨੇ ਉਹ ਵੀ ਉੱਧਰ ਨੂੰ ਮੇਰੇ ਖਿਆਲ 'ਚ ਕੰਮ ਕਰਦੇ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਇੱਕ ਕਲੈਕਟਿਵ ਐਫਰਟ ਦੇ ਨਾਲ
ਜੋ ਸਾਡੀ ਕੌਮ ਛੋਟੀ ਹੈ, ਹੁਣ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਅਕਾਲ ਤਖਤ ਦੀ ਗੱਲ ਕਰ ਲਓ, ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਓ, ਸੋ ਮੈਨੀ ਇਸ਼ੂ ਨੇ ਜਿਹੜੇ, ਕਿਉਂਕਿ ਉੱਥੇ ਤਾਂ ਹੁਣ ਜੋ ਕੁਝ PTC ਵਾਲੇ ਕਰਦੇ ਆ ਜੀ, ਦੇ ਬੈਠਾ ਜੀ, ਉਹ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਮੀਡੀਆ ਆਉਂਦਾ ਉਹ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ। ਅੱਜ ਮੈਂ ਗਿਆਨੀ ਗੋਬਿੰਦ ਸਿੰਘ ਦੀ ਕਿਤੇ 2-4 ਮਿੰਟ ਮੈਨੂੰ ਕਥਾ ਸੁਣਨ ਦਾ ਮੌਕਾ ਮਿਲਿਆ, ਉਹ ਆਪਣੇ ਦਿੱਲੀ ਗੁਰਦੁਆਰਾ ਸਾਹਿਬ ਤੋਂ ਕਰ ਰਹੇ ਸੀਗੇ, ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਆਪ ਨੂੰ ਸੰਗ ਮਹਿਸੂਸ ਹੋ ਰਹੀ ਸੀ ਕਿ ਮੈਂ TV ਦੇ ਮੂਹਰੇ ਬੈਠਾ ਕਿ ਨਾ ਬੈਠਾ, ਕਿਉਂ ਕਰਦੇ ਕੁਛ ਹੋਰ ਨੇ, ਕਹਿੰਦੇ ਕੁਛ ਹੋਰ ਨੇ। ਸਾਨੂੰ ਬਹੁਤ ਕੁਛ ਕਰਨ ਦੀ ਲੋੜ ਹੈ ਆਪਣੇ ਅਮਰਵੀਰ ਸਿੰਘ ਜੀ, ਤਾਂ ਕਿ ਆਪਾਂ ਇੱਕ ਵਧੀਆ ਆਪਣੀ ਕੌਮ ਦੇ ਗਲੋਂ ਜਿਹੜੀ ਗੁਲਾਮੀ ਲਾ ਕੇ ਇੱਕ ਇੰਡੀਪੈਂਡੈਂਟ ਸਿਸਟਮ ਨੂੰ ਆਪਾਂ ਮੇਰੇ ਖਿਆਲ 'ਚ ਉੱਧਰ ਨੂੰ ਤੁਰ ਸਕੀਏ। ਜੀ ਸੁਖਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੇ ਇਸ਼ੂ ਤੇ ਅੱਜ ਸਾਡੇ ਨਾਲ ਠੀਕ ਸੈਕਿੰਡ ਲੈਣੇ ਜੀ। ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ, ਚਲੋ ਤੁਸੀਂ ਤਾਂ ਦੂਰ ਹੈ ਥੋੜਾ ਜਿਹਾ, ਕਿਉਂਕਿ ਅਸੀਂ ਲੋਕਲ ਸੰਗਤ ਵਾਸਤੇ ਸਿੱਖ ਸਪਿਰਿਚੁਅਲ ਗੁਰਦੁਆਰਾ ਸਾਹਿਬ ਜਿਹੜਾ ਕਿ ਸਾਡੇ ਟਰੱਕ ਦੇ ਵਿੱਚ ਹੀ ਹੈ, ਤੇ ਉੱਥੇ 10:30 ਤੋਂ 12:30 ਤੱਕ ਕੀਰਤਨ ਵੀ ਹੈ, ਸਹਿਜ ਪਾਠ ਦੇ ਭੋਗ ਆ, ਅਰਦਾਸ ਵਿੱਚ ਵੀ ਸ਼ਾਮਲ ਹੋਣ ਲਈ ਬੇਨਤੀ ਕਰਦੇ ਸਿੱਖ ਸੰਗਤਾਂ ਨੂੰ, ਤੇ ਇਸ ਐਤਵਾਰ ਨੂੰ। ਹਾਂਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਡਾਕਟਰ ਅਮਰਜੀਤ ਸਿੰਘ ਸਾਹਿਬ ਦਾ, ਜਿਹੜੇ ਸਾਡੇ ਅੱਜ ਦੀ ਆਵਾਜ਼ ਦੇ ਸਰੋਤਿਆਂ ਨਾਲ ਵੀ ਸਾਂਝ ਪਾਉਂਦੇ ਨੇ ਹਰ ਬੁੱਧਵਾਰ ਨੂੰ, ਤੇ ਅਮਰਵੀਰ ਸਿੰਘ ਤੁਹਾਡਾ ਵੀ, ਤੇ ਤਾਂ ਕਿ ਕੀਪ ਇਟ ਅਪ ਜੀ। ਇਹ ਕੰਮ ਤਾਂ ਔਖਾ ਹੀ ਆ, ਪਰ ਕਿਸੇ ਨਾ ਕਿਸੇ ਨੂੰ ਕਰਨਾ ਪੈਣਾ। ਅਸੀਂ ਉਸ ਕੌਮ ਦੇ ਵਾਰਸ ਜਿਹਨੇ ਕਦੀ ਵੀ ਗੁਲਾਮੀ ਕਬੂਲ ਨਹੀਂ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ, 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।